ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਪ੍ਰੀਮਾਰਟ ਕੈਲੀਫੋਰਨੀਆ ਤੋਂ ਵੀਰ ਜਗਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਆਈ ਹੇਟ ਟੂ ਡਿਸਐਗਰੀ ਵਿਦ ਯੂ, ਆਈ ਹੋਪ ਆਈ ਹਰਡ ਯੂ ਰੋਂਗ। ਪਰ ਤੁਹਾਡਾ ਕਹਿਣਾ ਕਿ ਸ਼ਹੀਦੀ ਯਾਦਗਾਰ ਤੇ ਕਿਸ ਦਾ ਨਾਂ ਲਿਖਿਆ ਜਾਂਦਾ ਹੈ ਜਾਂ ਨਹੀਂ, ਇਸ ਨਾਲ ਕੋਈ ਫਰਕ ਨਹੀਂ ਪੈਣਾ। ਅਤੇ ਜੇ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਂ ਲੈਂਦੇ ਹਾਂ ਤਾਂ ਇੱਕ ਵਿਅਕਤੀ ਨਾਲ ਜੁੜਦੇ ਹਾਂ। ਇਹ ਦੋਵੇਂ ਟਿੱਪਣੀਆਂ ਤੁਹਾਡੇ ਮੂੰਹ ਸੁਣ ਕੇ ਹੈਰਾਨੀ ਹੋਈ। ਭਿੰਡਰਾਂਵਾਲਿਆਂ ਦਾ ਨਾਂ ਲੈਂਦੇ ਤਾਂ ਇੱਕ ਵਿਅਕਤੀ ਨਾਲ ਜੁੜਦੇ ਹਾਂ। ਸੌਰੀ ਡਾਕਟਰ ਸਾਹਿਬ, ਇਹ ਦੋਵੇਂ ਟਿੱਪਣੀਆਂ ਤੁਹਾਡੇ ਮੂੰਹ ਸੁਣ ਕੇ ਹੈਰਾਨੀ ਹੋਈ। ਖਾਲਿਸਤਾਨ ਅਤੇ ਸੰਤ ਭਿੰਡਰਾਂਵਾਲਿਆਂ ਵਾਲੇ ਦੋ ਵੱਖਰੀਆਂ ਚੀਜ਼ਾਂ ਨਹੀਂ ਹਨ। ਸੰਤ ਜਰਨੈਲ ਸਿੰਘ ਖਾਲਿਸਤਾਨ ਦੇ ਸੰਘਰਸ਼ ਦੇ ਆਈਕਨ ਹਨ। ਸਿੱਖਾਂ ਦੀ ਆਜ਼ਾਦੀ ਦਾ ਸੰਘਰਸ਼ ਸੰਤਾਂ ਨੂੰ ਮਾਈਨਸ ਕਰਕੇ ਨਹੀਂ ਜਿੱਤਿਆ ਜਾਣਾ। ਅਸਲ ਸਿੱਖੀ ਜੀਵਨ ਦਾ ਮਾਡਲ ਸੰਤ ਬੇਮਿਸਾਲ ਨਿਰਭੈਤਾ ਦੀ ਉਦਾਹਰਨ ਹਨ। ਨਿਰਭੈਤਾ ਬਿਨਾਂ ਸਿਰਫ ਗੱਲਾਂ ਨਾਲ ਖਾਲਿਸਤਾਨ ਨਹੀਂ ਬਣਨਾ। ਜਿਸ ਦਿਨ ਸੰਤਾਂ ਦਾ ਨਾਂ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨਾਲੋਂ ਵੱਖਰਾ ਹੋ ਗਿਆ, ਉਸ ਦਿਨ ਸਿੱਖਾਂ ਦਾ ਖਾਲਿਸਤਾਨ ਬਣਾਉਣ ਦਾ ਸੁਪਨਾ ਘੱਟੇ 'ਚ ਰੁਲ ਜਾਵੇਗਾ। ਜੇ ਸੰਤਾਂ ਦਾ ਨਾਂ ਕੌਮ ਨੂੰ ਆਜ਼ਾਦੀ ਦਾ ਸੁਨੇਹਾ ਨਾ ਦਿੰਦਾ ਹੁੰਦਾ ਤਾਂ ਅੱਜ ਨਾ ਬ੍ਰਹਮਣਵਾਦੀ ਜਾਬਰਾਂ ਅਤੇ ਨਾ ਹੀ ਉਹਨਾਂ ਦੇ ਏਜੰਟ ਬਾਦਲ ਨੂੰ ਉਹਨਾਂ ਦਾ ਨਾਂ ਕਿਤੇ ਲਿਖਣ 'ਚ ਇਤਰਾਜ਼ ਹੋਵੇ। ਪਰ ਸੰਤਾਂ ਦਾ ਨਾਂ ਆਪਣੇ ਆਪ 'ਚ ਹੀ ਸਿੱਖਾਂ ਨੂੰ ਖਾਲਿਸਤਾਨ ਦੀ ਰੱਖੀ ਨੀਂਹ ਦੀ ਯਾਦ ਦਿਵਾਉਂਦਾ ਹੈ। ਇਸ ਕਰਕੇ ਬਾਦਲ ਵਰਗੇ ਭੇਖੀ ਹਿੰਦੂਆਂ ਨੂੰ ਉਹਨਾਂ ਦਾ ਨਾਂ ਸੁਣ ਕੇ ਕੰਬਣੀ ਛਿੜ ਜਾਂਦੀ ਹੈ। ਦੁਨੀਆ 'ਚ ਬਹੁਤ ਘੱਟ ਐਸੇ ਲੋਕ ਹੋਣਗੇ ਜਿਨ੍ਹਾਂ ਦੇ ਇਸ ਜਹਾਨ ਤੋਂ ਚਲੇ ਜਾਣ ਤੋਂ ਬਾਅਦ ਵੀ ਜ਼ਾਲਮ ਉਹਨਾਂ ਦੇ ਨਾਂ ਤੋਂ ਥਾਰ-ਥਾਰ ਕੰਬਦੇ ਹੋਣ। ਤੁਹਾਡਾ TV 84 ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਮੈਂ ਤੁਹਾਡੀਆਂ ਲਿਖਤਾਂ ਲੰਮੇ ਸਮੇਂ ਤੋਂ ਪੜ੍ਹ ਰਿਹਾ ਹਾਂ ਅਤੇ ਜੜੀਆਂ ਕਿ ਬਹੁਤ ਵਧੀਆ ਹੁੰਦੀਆਂ ਹਨ, ਪਰ ਕੌਮ ਕੋਲ ਤੁਹਾਡੇ ਨਾਲ ਦਾ ਬੁਲਾਰਾ ਅਤੇ ਡਿਬੇਟਰ ਨਹੀਂ ਹੈ। ਟੀਵੀ ਨਾਲ ਤੁਹਾਡਾ ਟੈਲੈਂਟ ਕੁਦਰਤੀ ਮੇਲ ਖਾਂਦਾ ਹੈ। ਤੁਸੀਂ ਆਪਣੇ ਪ੍ਰੋਗਰਾਮ ਰਾਹੀਂ ਸੁੱਤੀ ਕੌਮ ਨੂੰ ਜਗਾਉਣ ਦਾ ਪੋਟੈਂਸ਼ੀਅਲ ਰੱਖਦੇ ਹੋ। ਵਾਹਿਗੁਰੂ ਤੁਹਾਨੂੰ ਅਤੇ TV 84 ਨੂੰ ਸਫਲਤਾ ਬਖਸ਼ੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਜਗਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜੀ, ਕਿਉਂਕਿ ਉਹਨਾਂ ਨੇ ਉੱਪਰੋਂ ਥੱਲੇ 2 ਈਮੇਲਸ ਲਿਖੀਆਂ ਸਨ ਜੀ। ਇੱਕ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਡਿਸਕਸ ਕੀਤੀ ਸੀ ਤੇ ਅੱਜ ਉਹਨਾਂ ਦੀ ਈਮੇਲ ਦਾ ਅੱਧਾ ਹਿੱਸਾ ਆਲੋਚਨਾਤਮਕ ਹੈ ਤੇ ਅੱਧਾ ਐਪਰੀਸ਼ੀਏਸ਼ਨ ਵਾਲਾ ਹੈ, ਸ਼ਲਾਘਾ ਵਾਲਾ ਹੈ ਜੀ। ਸੋ ਅਸੀਂ ਪਹਿਲਾਂ ਸ਼ਲਾਘਾ ਤੋਂ ਸ਼ੁਰੂ ਕਰੀਏ ਟੂ ਬੀ ਇਨ ਗੁੱਡ ਹਿਊਮਰ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਲਿਖਤਾਂ ਪੜ੍ਹਦੇ ਹੋ ਔਰ ਤੁਸੀਂ ਇਹ ਸਮਝਦੇ ਹੋ ਕਿ ਅਸੀਂ TV 84 ਰਾਹੀਂ ਕੋਈ ਪੰਥ ਦੀ ਸੇਵਾ ਕਰ ਸਕਦੇ ਹਾਂ ਜਾਂ ਕਰ ਰਹੇ ਹਾਂ ਜੀ। ਸੋ ਜੇ ਤੁਹਾਡੇ ਵਰਗੇ ਵੀਰ ਭੈਣਾਂ ਸਾਡੇ ਸਾਥੀ ਸਹਿਯੋਗੀ ਹੋਣਗੇ, ਤੁਸੀਂ ਸਾਨੂੰ ਸਾਡੇ ਨਾਲ ਤੁਰਦੇ ਆ ਸਾਨੂੰ ਦੱਸੋ, ਸਾਡੀਆਂ ਗਲਤੀਆਂ ਵੱਲ ਵੀ ਪੁਆਇੰਟ ਆਊਟ ਕਰੋ, ਸਾਨੂੰ ਹਮਾਇਤ ਵੀ ਦਿਓ ਜੀ। ਤੇ ਮੇਰਾ ਖਿਆਲ ਹੈ ਵੀ ਗੁਰੂ ਦੀ ਬਖਸ਼ਿਸ਼ ਨਾਲ ਅਸੀਂ ਆਪਣੇ ਟੀਚੇ ਦੇ ਵਿੱਚ ਕਿ ਵੱਧ ਤੋਂ ਵੱਧ ਹਿੰਦੁਸਤਾਨੀ ਹਕੂਮਤ ਦਾ ਜਿਹੜਾ ਪ੍ਰੋਪੇਗੈਂਡਾ ਹੈ, ਗਲਤ ਜਾਣਕਾਰੀ ਹੈ, ਉਹਨੂੰ ਅਸੀਂ ਤਾਰ ਕਰ ਸਕਾਂਗੇ, ਉਸ ਨੂੰ ਅਸੀਂ ਜਿਹੜਾ ਖੁੰਡਿਆ ਕਰ ਸਕਾਂਗੇ ਜੀ। ਜਿਹੜੇ ਤੁਹਾਡਾ ਆਲੋਚਨਾ ਦਾ ਹਿੱਸਾ ਹੈ ਉਹਦੇ 'ਚ ਤੁਸੀਂ ਵਾਕਿਆ ਹੀ ਇਸ ਗੱਲ ਨੂੰ ਗਲਤ ਸਮਝਿਆ ਜੀ, ਕਿਉਂਕਿ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਵਿਚਾਰ ਚੱਲ ਰਹੀ ਹੁੰਦੀ ਹੈ ਉਹਦੇ ਕੰਟੈਕਸਟ ਵਿੱਚ ਦੇਖਣਾ ਹੁੰਦਾ ਜੀ, ਕਿਉਂਕਿ ਉਸ ਤੋਂ ਪਹਿਲਾਂ ਐਕਸਕਲੂਸਿਵ ਯਾਦਗਾਰ ਦੇ ਮੁੱਦੇ ਤੇ ਵੀ ਅਸੀਂ ਗੱਲਬਾਤ ਕਰ ਚੁੱਕੇ ਹਾਂ ਜੀ ਜਾਂ ਕਰ ਚੁੱਕੇ ਸੀ, ਔਰ ਉਹਦੇ 'ਚ ਅਸੀਂ ਬਿਨਾਂ ਵਰਡ ਮਿੰਸ ਕਰਨ ਦੇ, ਜਿਵੇਂ ਤੁਸੀਂ ਸੰਤਾਂ ਦੇ ਲਈ ਬਹੁਤ ਅੱਛੀ ਟ੍ਰਿਬਿਊਟ ਦਿੱਤੀ ਹੈ ਕਿ ਉਹ ਸਾਡੇ ਸੰਘਰਸ਼ ਦੇ ਆਈਕਨ ਨੇ ਜੀ, ਉਹਨਾਂ ਵਿਚਲੀ ਨਿਰਭੈਤਾ ਸਾਡੀ ਮੋਟੀਵੇਸ਼ਨ ਹੈ ਜੀ, ਔਰ ਖਾਲਿਸਤਾਨ ਔਰ ਸੰਤ ਭਿੰਡਰਾਂਵਾਲੇ ਸਿਨੋਨਿਮਸ ਨੇ, ਔਰ ਉਹਨਾਂ ਦਾ ਵਾਕਿਆ ਹੀ ਉਹਨਾਂ ਦਾ ਨਾਂ ਜਿਹੜਾ ਅੱਜ ਵੀ ਜ਼ਾਲਮਾਂ ਨੂੰ ਕੰਬਾਂਦਾ ਹੈ ਜੀ, ਔਰ ਉਹਨਾਂ ਦੇ ਜਿਹੜਾ ਨਾਂ ਨੂੰ ਲੈ ਕੇ ਕੋਈ ਵੀ ਖੜਾ ਕੀਤਾ ਵਿਵਾਦ ਜਿਹੜਾ ਹੈ ਇਹ ਏਜੰਸੀਆਂ ਨੂੰ ਸੂਟ ਕਰਦਾ ਹੈ, ਦੂਸਰਿਆਂ ਨੂੰ ਸੂਟ ਕਰਦਾ ਹੈ ਉਹ ਉਹਨਾਂ ਦਾ। ਔਰ ਅਸੀਂ ਤਾਂ ਇਸ ਜਦੋਂ ਯਾਦਗਾਰ ਦੇ ਮੁੱਦੇ ਤੇ ਗੱਲ ਹੋਈ ਸੀ ਤੇ ਅਸੀਂ ਤਾਂ ਇਹਨੂੰ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਸੇ ਹਰਮੰਦਰ ਸਾਹਿਬ ਕੰਪਲੈਕਸ 'ਚ ਬਾਬਾ ਦੀਪ ਸਿੰਘ ਸ਼ਹੀਦ ਜੀ, ਉਹਨਾਂ ਦੀ ਯਾਦਗਾਰ ਹੈ ਔਰ ਉਹਨਾਂ ਦੀ ਪਿਕਚਰ ਹੈ ਜੀ। ਬੁੰਗਾ ਬਾਬਾ ਗੁਰਬਖਸ਼ ਸਿੰਘ ਜੀ ਦਾ, ਜਿਨ੍ਹਾਂ ਨੇ 30 ਸਿੰਘਾਂ ਦੇ ਨਾਲ ਅਬਦਾਲੀ ਦੀਆਂ ਫੌਜਾਂ ਦਾ ਟਾਕਰਾ ਕੀਤਾ ਜੀ। ਪਰ ਜਿਸ ਕੰਟੈਕਸਟ ਨੂੰ ਤੁਸੀਂ ਜਿਵੇਂ ਲਿਆ ਜੀ, ਇਹ ਉਸ ਕੰਟੈਕਸਟ 'ਚ ਗੱਲ ਹੋ ਰਹੀ ਸੀ ਕਿ ਇੱਕ ਸਟੇਜ ਆ ਜਾਂਦੀ ਹੈ ਕਿ ਜਿਸ ਗੱਲ ਦੇ ਲਈ ਜਿਹੜੀ ਸ਼ਖਸੀਅਤ ਰੱਬੋਂ ਵਰਸਾਈ ਤੁਰੀ ਹੁੰਦੀ ਹੈ ਜੀ,
ਉਹ ਮੈਸੇਜ ਪਾਸੇ ਰਹਿ ਜਾਂਦਾ ਜਿਵੇਂ ਬਾਬਾ ਰਾਮ ਸਿੰਘ ਨਾਮਧਾਰੀ ਦਾ ਵੀ ਉਸ ਦੇ ਵਿੱਚ ਜ਼ਿਕਰ ਹੋਇਆ ਕਿ ਵੀ ਕੂਕਾ ਲਹਿਰ ਬਹੁਤ ਵੱਡੀ ਲਹਿਰ ਸੀ ਜੀ, ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ ਉਹਨਾਂ ਨੇ ਸ਼ੁਰੂਆਤ ਕੀਤੀ ਜੀ, ਪਰ ਫਿਰ ਕਿਵੇਂ ਉਸ ਸਾਰੇ ਨੂੰ ਡਿਫਰੈਂਟ ਥਾਂ ਤੇ ਬਣਾ ਦਿੱਤਾ ਗਿਆ, ਲੀਓਂ ਲਾ ਦਿੱਤਾ, ਉਹ ਜਲਾਵਤਨ ਹੋ ਗਏ, ਕੂਕਿਆਂ ਨੇ ਉਹਨਾਂ ਨੂੰ ਗੁਰੂ ਬਣਾ ਦਿੱਤਾ, ਅੱਜ ਤੱਕ ਵੀ ਤੁਰੇ ਹੋਏ ਨੇ, ਹੁਣ ਵੀ ਲੜ ਰਹੇ ਨੇ, ਉਹਨਾਂ ਦੇ 2-3 ਗੁਰੂ ਬਣ ਗਏ ਜੀ। ਸੋ ਅਸੀਂ ਇਸ ਕੰਟੈਕਸਟ 'ਚ ਗੱਲ ਕੀਤਾ ਸੀ ਔਰ ਖਾਸ ਤੌਰ ਤੇ ਸਾਡਾ ਮਕਸਦ ਇਸ ਗੱਲ ਨੂੰ ਹਾਈਲਾਈਟ ਕਰਨਾ ਸੀ ਕਿ ਦੁਸ਼ਮਣ ਤਾਂ ਕੰਬਦਾ ਹੈ ਅੱਜ ਵੀ ਸੰਤਾਂ ਦੇ ਨਾਂ ਤੋਂ, ਤੇ ਜਿਹੜੀ ਅਲੰਬਰਦਾਰ ਸੰਸਥਾ ਹੈ ਯਾਦਗਾਰ ਨੂੰ ਬਣਾਉਣ ਦੇ ਲਈ ਜਾਂ ਸੰਤਾਂ ਦੀ ਲੈਗੇਸੀ ਦੇ ਨਾਲ ਆਪਣੇ ਆਪ ਨੂੰ ਉਸ ਚੋਂ ਜਿਹੜਾ ਉਭਾਰਨ ਦੇ ਲਈ, ਉਹ ਉਸ ਗੱਲ ਵੱਲ ਨਹੀਂ ਆਉਂਦੇ ਜਿਹੜਾ ਕਿ ਸੰਤਾਂ ਦਾ ਅਲਟੀਮੇਟ ਦਿੱਤੀ ਹੋਈ ਗੱਲ ਸੀ ਕਿ ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਸਾਡੀ ਗੱਲ ਨਾ ਤਾਂ ਇਸ ਪਾਰਟ ਨੂੰ ਇਸ ਕੰਟੈਕਸਟ ਸੀ, ਜੇ ਅਸੀਂ ਇਹਨੂੰ ਫਾਰਮਲੀ ਇੱਕ ਸ਼ਬਦ ਕਹਿ ਵੀ ਹੋਣ ਕਿ ਅਸੀਂ ਤਾਂ ਇਸ ਨਿਸ਼ਾਨੇ ਦੇ ਧਾਰਨੀ ਹੈ ਕਿ ਅਲਟੀਮੇਟ ਡੈਸਟਨੀ ਸਿੱਖਾਂ ਦੀ ਖਾਲਿਸਤਾਨ ਦੇ ਨਾਲ ਜੁੜੀ ਹੋਈ। ਅਸੀਂ ਤਾਂ ਉਸ ਦਿਨ ਦੇ ਇੰਤਜ਼ਾਰ 'ਚ ਹੈ ਜਿੱਦਣ ਉਸ ਖਾਲਿਸਤਾਨ ਦੇ ਕਰੰਸੀ ਨੋਟਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪਿਕਚਰ ਹੋਏਗੀ ਜੀ, ਉਸ ਖਾਲਿਸਤਾਨ ਦੇ ਕਰੰਸੀ ਨੋਟਾਂ ਦੇ ਸਰਦਾਰ ਕਪੂਰ ਸਿੰਘ ਹੋਣਗੇ, ਸਾਡੇ ਇਸ ਸੰਘਰਸ਼ ਦੇ ਯੋਧੇ, ਪੰਥਕ ਕਮੇਟੀ, ਬਾਬਾ ਗੁਰਬਚਨ ਸਿੰਘ ਮਾਨੋਚਾਲ ਵਰਗੀਆਂ ਸ਼ਖਸੀਅਤਾਂ, ਭਾਈ ਸੁਖਦੇਵ ਸਿੰਘ ਬੱਬਰ ਵਰਗੀਆਂ ਸ਼ਖਸੀਅਤਾਂ, ਭਾਈ ਦਿਲਾਵਰ ਸਿੰਘ ਵਰਗੀਆਂ ਸ਼ਖਸੀਅਤਾਂ ਜਿਹੜੀਆਂ ਨੇ, ਉਹਨਾਂ ਦੇ ਜਿਹੜੇ ਚੈਪਟਰ ਨੇ ਉਹਨਾਂ ਦੇ ਉੱਤੇ ਰਿਸਰਚਰ ਬੈਠੇ ਹੋਣਗੇ, ਉਹਨਾਂ ਦੀਆਂ ਲਾਈਫਸ ਨੂੰ ਸਟੱਡੀ ਕਰਦੇ। ਸੋ ਜਿਹੜਾ ਕੰਟੈਕਸਟ ਸੀ ਉਹ ਡਿਫਰੈਂਟ ਸੀ, ਤੁਸੀਂ ਉਸ ਨੂੰ ਗਲਤ ਸਮਝੇ। ਔਰ ਦੂਸਰੀ ਗੱਲ ਜਿਹੜੀ ਇਸੇ ਦੇ ਨਾਲ ਵੀ ਇੱਕ ਵਿਅਕਤੀ ਦੇ ਨਾਲ ਜੁੜਨ ਦੀ ਗੱਲ, ਦੇਖੋ ਇਹ ਗੱਲ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਕਲਿੱਕ ਹੁੰਦੀ ਹੈ। ਜਿਹੜੀ ਪਹਿਲੀ ਈਮੇਲ ਅਸੀਂ ਪੜ੍ਹੀ ਹੈ ਉਹਦੇ 'ਚ ਹਾਲਾਂ ਉਹਨਾਂ ਨੇ ਇੱਕ ਡਿਫਰੈਂਟ ਪਰਸਪੈਕਟਿਵ ਦਿੱਤਾ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਜੇ ਸਾਡਾ ਸੈਂਟਰਲ ਫੋਕਸ ਕਾਜ਼ ਖਾਲਿਸਤਾਨ ਆਜ਼ਾਦੀ ਹੋਏਗੀ, ਹੁਣ ਈਵਨ ਇਸ ਯਾਦਗਾਰ ਦੇ ਮਾਮਲੇ 'ਚ ਜਿਵੇਂ ਭਾਈ ਰਾਮ ਸਿੰਘ ਜਿਹੜੇ ਕਿ ਦੂਸਰੇ ਟਕਸਾਲ ਦੇ ਧੜੇ ਨੂੰ ਹੈਡ ਕਰਦੇ ਨੇ, ਜਿਨ੍ਹਾਂ ਨੂੰ ਐਕਚੁਅਲੀ ਅਕਾਲ ਤਖਤ ਸਾਹਿਬ ਜਾਂ ਅਕਾਲੀਆਂ ਨੇ ਦਸਤਾਰ ਵੀ ਦਿੱਤੀ, ਹੁਣ ਉਹਨਾਂ ਨੇ ਇੱਕ ਮੀਟਿੰਗ ਸੱਦੀ ਹੋਈ ਸੀ, ਉਹਦੇ 'ਚ ਵੀ ਉਹਨਾਂ ਨੇ ਜਨਰਲ ਸੁਬੇਗ ਸਿੰਘ ਦਾ ਭਰਾ ਵੀ ਸੀ, ਸ਼ਹੀਦ ਪਰਿਵਾਰ ਵੀ ਸੀ, ਧਰਮੀ ਫੌਜੀ ਵੀ ਸੀ, ਉਹਨਾਂ ਨੇ ਆਪਣਾ ਜਾ ਕੇ ਮੈਮੋਰੈਂਡਮ ਜਾਂ ਜਿਹੜੀ ਹੈ ਲਿਖਤ ਦਿੱਤੀ ਹੈ ਜਥੇਦਾਰ ਸਾਹਿਬ ਨੂੰ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ 1978 ਤੋਂ ਬਾਅਦ 13 ਅਪ੍ਰੈਲ 1978 ਤੋਂ ਲੈ ਕੇ ਸਭ ਦੇ ਨਾਂ ਲਿਖੇ ਜਾਣੇ ਚਾਹੀਦੇ ਨੇ ਔਰ ਇਸ ਨੂੰ ਜਿਹੜਾ ਲੇਟੈਸਟ ਟੈਕਨੀਕਸ ਦੇ ਨਾਲ ਉਭਾਰਿਆ ਜਾਣਾ ਚਾਹੀਦਾ। ਸੋ ਸਾਡਾ ਇਹ ਕੰਸਰਨ ਸੀ ਕਿ ਅਸਲੀ ਇਸ਼ੂ ਫਰੀडम ਦਾ ਸਾਈਡ ਟਰੈਕ ਕਰਕੇ ਉਹਨਾਂ ਨੇ ਇਸ ਤਰੀਕੇ ਨਾਲ ਇਸ ਡਿਬੇਟ ਨੂੰ ਬਣਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਸ਼ਹੀਦਾਂ ਦੇ ਨਾਂ ਲੈ ਕੇ ਉਲਝਾਂਗੇ ਜੀ, ਕਿ ਸਾਡੇ ਸ਼ਹੀਦ ਰਹਿ ਗਏ, ਉਹਦਾ ਨਾਂ ਲਿਖਿਆ, ਉਹਦਾ ਉੱਪਰ ਲਿਖਿਆ, ਉਹਦਾ ਥੱਲੇ ਲਿਖਿਆ। ਸੋ ਇਹ ਸਾਡਾ ਮਕਸਦ ਸੀ। ਬਾਕੀ ਤੁਹਾਡੀ ਸਪਿਰਿਟ ਲਿਖਤ ਦੀ ਪੰਥ ਪਿਆਰ 'ਚ ਹੈ ਔਰ ਤੁਸੀਂ ਬਿਲਕੁਲ ਜਿਵੇਂ ਤੁਸੀਂ ਮਹਿਸੂਸ ਕੀਤਾ ਤੁਸੀਂ ਲਿਖਿਆ, ਔਰ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਜੇ ਕਿਤੇ ਸਾਡੇ ਕੋਈ ਐਸੀ ਸਲਿਪ ਆਫ ਟੰਗ ਹੁੰਦੀ ਵੀ ਹੈ, ਤੁਹਾਡੇ ਵਰਗੇ ਜਾਗਰੂਕ ਵੀਰ ਹੋਣਗੇ ਤੇ ਸਾਨੂੰ ਥਾਂ ਸਿਰ ਵੀ ਰੱਖਣਗੇ ਵੀ ਕਿੱਥੇ ਰਹਿਣਾ। ਸੋ ਮਚ ਮੈਂ ਸਮਝਦਾ ਕਿ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਪੰਜਾਬ ਸਪੈਕਟਰਮ ਵੈਬਸਾਈਟ ਤੇ ਇਹ ਟਿੱਪਣੀ ਸਰਦਾਰ ਮਨਪ੍ਰੀਤ ਸਿੰਘ ਸਾਈ ਜੀ ਦੀ ਹੈ। ਇਹ ਲਿਖਦੇ ਹਨ, ਰੀਅਲੀ ਨਾਈਸ ਸਪੀਚ ਡਾਕਟਰ ਸਾਹਿਬ, ਕੈਰੀ ਆਨ। ਵੀਰ ਮਨਪ੍ਰੀਤ ਸਿੰਘ ਜੀ ਸਾਹੀ, ਉਹਨਾਂ ਦੀ ਟਿੱਪਣੀ ਤੋਂ ਪਹਿਲਾਂ ਮੈਂ ਪੰਜਾਬ ਸਪੈਕਟਰਮ ਦਾ ਧੰਨਵਾਦ ਕਰਦਾ ਜੀ ਕਿ ਉਹ ਸਾਡੇ ਸਾਰੇ ਪ੍ਰੋਗਰਾਮ ਨੂੰ 4 ਸੈਗਮੈਂਟਸ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣੇ ਸਾਈਟ ਤੇ ਦਿੰਦੇ ਨੇ ਜੀ, ਔਰ ਉਹਨਾਂ 'ਚ ਜਿਹੜੀ ਕੋਈ ਖਾਸ ਸਟੋਰੀ ਬਣ ਜਾਂਦੀ ਹੈ, ਜਿਵੇਂ ਸਾਡੀ ਦਾਰਾ ਸਿੰਘ ਬਾਰੇ ਟਿੱਪਣੀ ਸੀ ਜੀ, ਉਹ 3000 ਤੋਂ ਜ਼ਿਆਦਾ ਲੋਕਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਜ਼ਿਟ ਕੀਤਾ ਹੈ। ਇਸੇ ਤਰ੍ਹਾਂ ਐਕਟਰ ਧਰਮਿੰਦਰ ਬਾਰੇ ਟਿੱਪਣੀ ਨੂੰ ਕਾਫੀ ਜਿਹੜੀ ਹੈ ਉਹ ਲੋਕਾਂ ਨੇ ਰੀਚ ਆਊਟ ਕੀਤੇ। ਸੋ ਉਹਦੇ 'ਚ ਹੀ ਫਿਰ ਜਿਹੜੇ ਵੀਰ ਭੈਣਾਂ ਕਾਮੈਂਟ ਕਰਦੇ ਨੇ, ਸਾਡਾ ਇਹ ਯਤਨ ਹੁੰਦਾ ਹੈ ਕਿ ਵੀ ਬੇਸ਼ੱਕ ਉਹਨਾਂ ਨੇ ਕਿਤੇ ਸੁਣਿਆ ਜਾਂ ਦੇਖਿਆ ਤੇ ਉਹਨਾਂ ਨੂੰ ਵੀ ਅਸੀਂ ਇਸ ਪਾਰਟ ਦੇ ਵਿੱਚ ਇਨਕਲੂਡ ਕਰੀਏ। ਸੋ ਵੀਰ ਮਨਪ੍ਰੀਤ ਸਿੰਘ ਸਾਹੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਹੌਸਲਾ ਵਧਾਇਆ ਜੀ। ਪੰਜਾਬ ਸਪੈਕਟਰਮ ਤੇ ਇਹ ਟਿੱਪਣੀ ਪੰਡਤ ਰਾਜੀਵ ਕੌਸ਼ਲ ਜੀ ਦੀ ਹੈ। ਇਹ ਲਿਖਦੇ ਹਨ, ਆਪ ਹੀ ਲਿਖੀ ਜਾਓ, ਆਪ ਹੀ ਪੜ੍ਹੀ ਜਾਓ। ਹਾਂ, ਇਸ ਕਿਸਮ ਦੇ ਵੀਰਾਂ ਨੂੰ ਅਸੀਂ ਡੀਕਦੇ ਹੁੰਨੇ ਤੇ ਇਹ ਕੌਸ਼ਲ ਸਾਹਿਬ ਅੱਜ ਫਿਰ ਆ ਗਏ ਸਾਹਮਣੇ। ਹੁਣ ਪਤਾ ਨਹੀਂ ਅਸਲੀ ਕੌਸ਼ਲ ਨੇ ਕਿ ਕਿਹੜੇ ਕੌਸ਼ਲ ਨੇ, ਪਰ ਅਸੀਂ ਤਾਂ ਇਹਨਾਂ ਨੂੰ ਪੰਡਤ ਹੀ ਬਣਾਇਆ ਕਿ ਵੀ ਇਹ ਸਾਡੇ ਲਰਨਡ ਬੰਦੇ ਨੇ, ਇਹਨਾਂ ਨੇ ਸਾਨੂੰ ਬਹੁਤ ਉਪਦੇਸ਼ ਦਿੱਤਾ ਹੈ ਚੰਗਾ ਜੀ।
ਪਹਿਲੀ ਗੱਲ ਤਾਂ ਇਹ ਹੈ ਵੀ ਪੰਡਤ ਜੀ ਵੀ ਅਸੀਂ ਆਪ ਹੀ ਲਿਖ ਕੇ ਆਪ ਨਹੀਂ ਪੜ੍ਹਦੇ, ਤੁਸੀਂ ਵੀ ਪੜ੍ਹਿਆ ਜੀ, ਤੇ ਪੜਾਉਣਾ ਤੁਹਾਨੂੰ ਹੀ ਹੈ, ਸੁਣਾਉਣਾ ਵੀ ਤੁਹਾਨੂੰ ਹੀ ਹੈ ਜੀ। ਤੇ ਤੁਹਾਨੂੰ ਜੇ ਤਕਲੀਫ ਹੁੰਦੀ ਹੈ ਕਿ ਸਿੱਖ ਆਪਸ ਚ ਗੱਲਾਂ ਕਰਦੇ ਨੇ, ਆਪਸ ਚ ਲਿਖਦੇ ਨੇ, ਆਪਸ ਚ ਪੜ੍ਹਦੇ ਨੇ, ਤਾਂ ਹੁਣ ਤੁਹਾਡੀ ਤਕਲੀਫ ਦਾ ਤਾਂ ਸਾਡੇ ਕੋਲ ਕੋਈ ਦਾਰੂ ਨਹੀਂ ਹੈ ਜੀ। ਪਰ ਇੱਕ ਗੱਲ ਤੁਹਾਨੂੰ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਤੁਹਾਡਾ ਜਿਵੇਂ ਤੁਸੀਂ ਐਜੂਕੇਸ਼ਨ ਤੇ ਕੰਟਰੋਲ ਕਰੀ ਰੱਖਿਆ 4000 ਸਾਲ ਜੀ, ਫਿਰ ਪਿਛਲੇ 20 25 30 ਸਾਲ 'ਚ ਤੁਸੀਂ ਆਪਣੇ ਝੂਠ ਇੰਨੀ ਵਾਰੀ ਬੋਲਿਆ ਕਿ ਉਸ ਝੂਠ ਤੇ ਆਪ ਹੀ ਯਕੀਨ ਕਰਨ ਲੱਗ ਗਏ, ਤੁਹਾਨੂੰ ਲੱਗਦਾ ਸੀ ਵੀ ਗੱਲ ਮੁੱਕ ਗਈ ਹੈ। ਹੁਣ ਤੁਹਾਡੀਆਂ ਨੀਂਦਾਂ ਹਰਾਮ ਹੋਈਆਂ, ਕਦੇ ਰਾਜੋਆਣੇ ਤੋਂ, ਕਦੇ ਹਵਾਰੇ ਤੋਂ, ਕਦੇ ਭੁੱਲਰ ਤੋਂ, ਦੁਨੀਆ ਵਿੱਚ ਭਰ ਵਿੱਚ ਜਾਗਦੀ ਸਿੱਖ ਕੌਮ ਤੋਂ ਜਿਹੜੀ ਆਜ਼ਾਦੀ ਲਈ ਦ੍ਰਿੜ ਸੰਕਲਪ ਹੈ। ਸੋ ਅਸੀਂ ਆਪੇ ਹੀ ਲਿਖਾਂਗੇ, ਆਪੇ ਹੀ ਪੜਾਂਗੇ, ਪਰ ਹੁਣ ਪੜ੍ਹਨਾ ਤੁਹਾਡੀ ਵੀ ਮਜਬੂਰੀ ਬਣ ਗਈ ਹੈ। ਸੋ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਇਦਾਂ ਦੀਆਂ ਟਿੱਪਣੀਆਂ ਨਾਲ ਹੀ ਨਵਾਜਦੇ ਰਹੋ, ਸਾਨੂੰ ਬੜਾ ਹੌਸਲਾ ਹੁੰਦਾ ਵੀ ਸਾਡਾ ਦੁਸ਼ਮਣ ਜਿਹੜਾ ਹੈ ਉਹ ਅੱਖ ਰੱਖ ਰਿਹਾ। ਜੀ ਬਿਲਕੁਲ। ਸੋ ਬਹੁਤ ਤੁਹਾਡਾ ਥੈਂਕ ਯੂ ਕੌਸ਼ਲ ਸਾਹਿਬ। ਜੀ ਜੀ ਜੀ। ਐਂਡ ਡਾਕਟਰ ਸਾਹਿਬ ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।